ਬਿਲਿਓ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਨਨਕਾਣਾ ਸਾਹਿਬ ਜਨਮ ਸਥਾਨ ਸਾਡੇ ਨਾਲ ਇੰਡੀਆ ਤੋਂ ਆਈ ਹੋਈ ਇੱਕ ਸਿੱਖ ਕੁੜੀ ਜਿਹੜੀ ਡਾਕਟਰ ਵੀ ਆ ਉਹ ਮੌਜੂਦ ਆ, ਉਹਦੇ ਨਾਲ ਅਸੀਂ ਗੱਲ ਕਰਦੇ ਹਾਂ। ਕੀ ਹਾਲ ਚਾਲ ਹੈ ਜੀ ਤੁਹਾਡਾ? ਬਹੁਤ ਵਧੀਆ ਜੀ। ਅਸਲਾਮ ਵਾਲੇਕੁਮ ਸਰ, ਸਤਿ ਸ਼੍ਰੀ ਅਕਾਲ। ਕੀ ਨਾਂ ਤੁਹਾਡਾ? ਮੇਰਾ ਨਾਮ ਖੁਸ਼ਮਿੰਦਰ। ਖੁਸ਼ਮਿੰਦਰ। ਤੇ ਤੁਸੀਂ ਇਹ ਦੱਸੋ ਪਹਿਲੇ ਕਿ ਤੁਸੀਂ ਪਹਿਲੀ ਵਾਰੀ ਆਏ ਹੋ ਕਿ ਪਹਿਲੇ ਵੀ ਹੋ ਕੇ ਗਏ? ਨਹੀਂ, ਮੈਂ ਪਹਿਲਾਂ ਵੀ ਆਈ ਸੀ ਜੀ, ਮੈਂ ਦੂਸਰੀ ਵਾਰ ਆ ਚੁੱਕੀ ਹਾਂ। ਪਹਿਲੇ ਕੀ ਕਰਨ ਆਏ ਸੀ ਤੇ ਹੁਣ ਕੀ ਕਰਨ ਆਏ ਹੋ? ਪਹਿਲਾਂ ਵੀ ਪਰਮਾਤਮਾ ਨੇ ਬੁਲਾਇਆ ਸੀ, ਹੁਣ ਵੀ ਉਹਨੇ ਹੀ ਬੁਲਾਇਆ ਹੈ। ਮੈਂ ਦੋਨੋਂ ਵਾਰ ਦਰਸ਼ਨ ਦੇ ਲਈ ਹੋਈ ਆ ਰਹੀ ਹਾਂ। ਅੱਛਾ। ਹਾਂਜੀ। ਤੇ ਪਹਿਲੇ ਕਦੋਂ ਆਏ ਸੀ? ਪਿਛਲੀ ਵਾਰ ਅਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ 'ਤੇ ਸਾਨੂੰ ਸਿੱਖ ਯਾਤਰੀਆਂ ਨੂੰ ਵੀਜ਼ਾ ਮਿਲਦਾ, ਪਿਛਲੀ ਵਾਰ ਅਸੀਂ ਉਹਦੇ ਵਿੱਚ ਵੀਜ਼ਾ ਅਵੇਲ ਕੀਤਾ ਸੀ। ਸੈਕਿੰਡ ਟਾਈਮ ਹੁਣ ਅਸੀਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਜੂਨ ਦੇ ਵਿੱਚ ਆਏ। ਅੱਛਾ। ਤੇ ਪਿਛਲੀ ਵਾਰੀ ਜਦੋਂ ਆਏ ਸੀ ਤੁਸੀਂ ਤੇ ਉਦੋਂ ਇੱਥੇ ਕੀ ਕੀ ਦੇਖਿਆ ਸੀ? ਪਿਛਲੀ ਵਾਰ ਦੇ ਜੱਥੇ ਵਿੱਚ ਸਾਡੇ ਨਾਲ ਸਿੱਖ ਯਾਤਰੀਆਂ ਦੀ ਗਿਣਤੀ ਥੋੜ੍ਹੀ ਜ਼ਿਆਦਾ ਸੀ। ਇਸ ਵਾਰ ਇਸ ਜੱਥੇ ਦੇ ਵਿੱਚ ਤਕਰੀਬਨ ਮੇਰੇ ਖਿਆਲ ਨਾਲ ਅਸੀਂ ਸਿਰਫ 200 ਤੋਂ ਵੱਧ 200 ਹੀ ਆ, ਬਸ ਜ਼ਿਆਦਾ ਲੋਕ ਨਹੀਂ ਆ। ਤਾਂ ਇਸ ਵੀਜ਼ਾ 'ਚ ਸਿੱਖ ਪਿਲਗ੍ਰਿਮੇਜ ਵੀਜ਼ਾ ਹੋਣ ਕਰਕੇ ਜ਼ਿਆਦਾਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੀ ਹੁੰਦੇ ਆ, ਇਸ ਕਰਕੇ ਫਿਰ ਮੈਂ ਇਹੀ ਪੁੱਛ ਰਿਹਾ, ਪਿਛਲੀ ਵਾਰੀ ਤੁਸੀਂ ਗੁਰਦੁਆਰੇ ਵੀ ਦੇਖੇ ਤੇ ਉਸ ਤੋਂ ਇਲਾਵਾ ਕੀ ਦੇਖਿਆ ਸੀ ਇੱਥੇ ਲਾਹੌਰ 'ਚ? ਲਾਹੌਰ ਦੇ ਵਿੱਚ ਲਾਹੌਰ ਤਾਂ ਵੈਸੇ ਹੀ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਵਧੀਆ ਲੱਗਿਆ ਸੀ ਲਾਹੌਰ ਦੇਖ ਕੇ, ਬਹੁਤ ਕੁਝ ਸੀ ਲਾਹੌਰ ਦੇ ਵਿੱਚ। ਬੜੇ ਦੋਸਤਾਂ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਦੇ ਲਈ ਅਸੀਂ ਸਿਰਫ ਸੁਪਨੇ ਹੀ ਲੈਂਦੇ ਰਹਿੰਦੇ ਸੀ ਕਿ ਕਦੇ ਮਿਲਾਂਗੇ, ਉਹਨਾਂ ਨੂੰ ਪਿਛਲੀ ਵਾਰ ਮਿਲਣ ਦਾ ਮੌਕਾ ਮਿਲਿਆ ਮੈਨੂੰ। ਤਾਂ ਲਾਹੌਰ ਦੇ ਵਿੱਚ ਸਾਡੇ ਬਹੁਤ ਹੀ ਅਦਬ ਸਤਿਕਾਰਯੋਗ ਵਕੀਲ ਸਾਹਿਬ ਨੇ ਅਬਦੁਲ ਰਸ਼ੀਦ ਜੀ, ਉਹਨਾਂ ਨੇ ਸਾਡੇ ਲਈ ਬਹੁਤ ਜ਼ਿਆਦਾ ਕੋਆਪਰੇਟ ਕੀਤਾ। ਪਿਛਲੀ ਵਾਰ ਵੀ ਬਹੁਤ ਸਾਰੇ ਬੰਦਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੀ ਬਦੌਲਤ, ਕਿਉਂਕਿ ਗੁਰਦੁਆਰਾ ਸਾਹਿਬਾਨ ਤੋਂ ਬਾਹਰ ਨਿਕਲਣਾ ਜਾਂ ਮੇਰੇ ਨਾਲ ਮੇਰੇ ਮਦਰ ਸੀ, ਉਹ ਪਿਛਲੀ ਵਾਰ ਥੋੜ੍ਹਾ ਮੁਸ਼ਕਿਲ ਸੀ ਇਹ ਚੀਜ਼ ਨੂੰ ਲੈ ਕੇ, ਕਿਉਂਕਿ ਅਸੀਂ ਆਪਣੀ ਡਿਸਿਪਲਿਨ ਨੂੰ ਨਹੀਂ ਤੋੜ ਸਕਦੇ ਹੁੰਦੇ। ਤੇ ਅੱਛਾ, ਸਭ ਤੋਂ ਜਿਹੜੀ ਵਧੀਆ ਸ਼ੈ ਸੀ ਗੁਰਦੁਆਰਿਆਂ ਤੋਂ ਇਲਾਵਾ ਤੁਹਾਨੂੰ ਕਿਹੜੀ ਲੱਗੀ ਸੀ ਲਾਹੌਰ ਦੀ ਪਿਛਲੀ ਵਾਰ? ਪੂਰਾ ਲਾਹੌਰ। ਅੱਛਾ। ਪੂਰਾ ਲਾਹੌਰ ਹੀ ਬਹੁਤ ਵਧੀਆ ਲੱਗਿਆ ਮੈਨੂੰ, ਕਿਉਂਕਿ ਉਹ ਦੇਖਣ ਦੀ ਮੇਰੀ ਬਹੁਤ ਜ਼ਿਆਦਾ ਇੱਛਾ ਸੀ, ਉਧਰ ਵੀ ਤੇ ਇੱਧਰ। ਇਸ ਵਾਰੀ ਵੀ ਇਹਨੇ ਦਾ ਮਤਲਬ ਆ ਕਿ ਲਾਹੌਰ ਤੁਸੀਂ ਦੇਖੋਗੇ ਮੁੜ ਕੇ? ਹਾਂਜੀ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਮੈਸੇਜ ਕਨਵੇ ਕਰਨਾ ਚਾਹੁੰਦੀ ਹਾਂ। ਦੇਖੋ, ਸਾਨੂੰ ਜਿਹੜਾ ਵੀਜ਼ਾ ਮਿਲਦਾ ਆ ਉਹ ਲਿਖਿਆ ਜ਼ਰੂਰ ਲਾਹੌਰ ਦਾ ਹੁੰਦਾ, ਪਰ ਸਾਨੂੰ ਉਸ ਦੇ ਵਿੱਚ ਜ਼ਿਆਦਾਤਰ ਇਹੀ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨੇ ਹੁੰਦੇ ਆ। ਮੈਂ ਇੱਕ ਚੀਜ਼ ਆਪਣੇ ਨਵੀਂ ਜਨਰੇਸ਼ਨ ਦੇ ਬੱਚਿਆਂ ਨੂੰ ਪੁੱਛਦੀ ਹੁੰਦੀ ਹਾਂ, ਉਹ ਕਹਿੰਦੇ ਕਿ ਜਿਹੜੇ ਬਜ਼ੁਰਗ ਆ ਉਹ ਵਾਰ-ਵਾਰ ਉੱਧਰ ਰਹਿ ਸਕਦੇ ਆ, ਜਾ ਸਕਦੇ ਆ, ਕਿਉਂਕਿ ਉਹ ਬਿਨਾਂ ਮੋਬਾਈਲ ਤੋਂ ਵੀ ਰਹਿ ਲੈਂਦੇ ਆ। ਉਹਨਾਂ ਨੂੰ ਘਰ ਦੇ ਪਿੱਛੇ ਕੋਈ ਇੰਨੀ ਚਾਹਨਾ ਵੀ ਨਹੀਂ ਹੁੰਦੀ। ਕਹਿੰਦੇ ਸਾਨੂੰ ਤਾਂ ਹਰ ਗੱਲ 'ਤੇ ਸਨੈਪਚੈਟ 'ਤੇ ਸਟ੍ਰੀਕ ਪਾਉਣਾ, ਇੰਸਟਾ 'ਤੇ ਰੀਲ ਪਾਉਣੀ, ਕਹਿੰਦੇ ਸਾਨੂੰ ਤਾਂ ਚਾਅ ਹੀ ਇਸ ਚੀਜ਼ ਦਾ ਹੁੰਦਾ ਵੀ ਅਸੀਂ ਗਏ ਸੀ ਤਾਂ ਅਸੀਂ ਦਿਖਾਈਏ। ਪਰ ਮੈਨੂੰ ਲੱਗਿਆ ਕਿ ਇਹ ਵੀ ਹਜੇ ਲਿਮੀਟੇਸ਼ਨਸ ਨੇ, ਕਿਉਂਕਿ ਨੋ ਡਾਊਟ ਅਸੀਂ ਸਿੱਖ ਯਾਤਰੀ ਇੱਧਰ ਆਉਂਦੇ ਹਾਂ। ਗੁਰਦੁਆਰਾ ਸਾਹਿਬਾਨ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਾਡੇ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ, ਜਿਹੜਾ ਬਸ ਲੁਕਿਆ ਹੀ ਰਹਿ ਜਾਂਦਾ। ਬਹੁਤ ਸਾਰੇ ਬੰਦੇ ਆ ਜਿਹੜੇ ਉਹ ਆਪਣੀ ਸਿਫਾਰਿਸ਼ ਨਾਲ ਜਾਂ ਕੁਝ ਕਿਵੇਂ ਵੀ ਕਰਕੇ ਕਹਿ ਸਕਦੇ ਹੋ ਤੁਸੀਂ ਵੀ, ਉਹ ਆ ਜਾ ਲੈਂਦੇ ਇੱਧਰ ਉੱਧਰ। ਪਰ ਮੈਂ ਆਪਣੇ ਉੱਧਰ 'ਤੇ ਸੋਚਦੀ ਹਾਂ ਕਿ ਇੱਕ ਬੰਦਾ ਇੱਕ ਦੂਸਰੀ ਵਾਰ ਆ ਕੇ ਕਿੰਨੀਆਂ ਕੁ ਚੀਜ਼ਾਂ ਨੂੰ ਐਕਸਪਲੋਰ ਕਰ ਸਕਦਾ, ਜਦੋਂ ਕਿ ਪਾਕਿਸਤਾਨ ਦਾ ਪੰਜਾਬ ਜਿਹੜਾ ਉਹ ਬਹੁਤ ਵੱਡਾ ਹੈ, 56 ਜ਼ਿਲ੍ਹੇ ਨੇ, ਅਤੇ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਸਿਰਫ ਲੈ ਦੇ ਕੇ ਲਾਹੌਰ ਹੀ ਦੇਖ ਪਾਉਂਦੇ ਹਾਂ, ਉਹ ਵੀ 1 ਜਾਂ 2 ਦਿਨ। ਇਸ ਵਾਰ ਵੀ ਸਾਡੇ ਵੀਜ਼ੇ ਦੇ ਵਿੱਚ ਟੋਟਲੀ ਸਾਡਾ ਸਕੈਜੂਅਲ ਜਿਹੜਾ ਉਹ ਚੇਂਜ ਸੀ, ਜਿਹਦੇ ਵਿੱਚ ਸਾਨੂੰ ਸਿਰਫ ਲਾਹੌਰ ਦੇ 2 ਹੀ ਦਿਨ ਮਿਲ ਰਹੇ ਆ। 1 ਦਿਨ ਤਾਂ ਅਸੀਂ ਵਾਪਸ ਹੀ ਜਾਣਾ ਹੁੰਦਾ। ਅੱਛਾ, ਨਹੀਂ ਉਹ ਤੇ ਚਲੋ ਇੱਕ ਹੋ ਗਈ ਗੱਲ ਕਿ ਠੀਕ ਹੈ। ਅੱਛਾ, ਇਹ ਦੱਸੋ ਕਿ ਇੱਥੇ ਬਹੁਤ ਘੱਟ ਉਹਦਾ ਹੁੰਦੀ ਹੈ ਯੰਗ ਜਨਰੇਸ਼ਨ ਆ ਜਿਹੜੀ, ਤੇ ਤੁਸੀਂ ਦੂਜੀ ਵਾਰੀ ਆ ਗਏ। ਵੈਸੇ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਮੈਨੂੰ ਨਨਕਾਣਾ ਦੇਖਣ ਦੀ, ਲਾਹੌਰ ਦੇਖਣ ਦੀ ਹਮੇਸ਼ਾ ਹੀ ਇਹਨਾਂ 2 ਚੀਜ਼ਾਂ ਦੀ ਜ਼ਿਆਦਾ ਚਾਹਨਾ ਹੁੰਦੀ ਹੈ, ਕਿਉਂਕਿ ਕਰਤਾਰਪੁਰ ਸਾਹਿਬ ਅਸੀਂ ਆਪਣੀ ਸਾਈਡ ਤੋਂ ਵੀ ਜਾ ਸਕਦੇ ਕੋਰੀਡੋਰ ਰਾਹੀਂ, ਪਰ ਇੱਧਰ ਸਾਡੇ ਲਈ ਆਉਣਾ ਹਮੇਸ਼ਾ ਵੀਜ਼ੇ ਦੇ ਰਾਹੀਂ ਪੋਸੀਬਲ ਹੈ। ਦੂਸਰੀ ਗੱਲ ਇਹ ਹੈ ਕਿ ਸਰਕਾਰਾਂ ਦਾ ਕੋਈ ਪਤਾ ਨਹੀਂ ਕਦੋਂ ਕਿਹੜੇ ਪਾਸੇ ਨੂੰ ਦੁਬਾਰਾ ਤੇ ਫਿਰ ਚੱਲ ਪਵੇ ਉਹਨਾਂ ਦਾ ਦਿਮਾਗ, ਕਿ ਕਦੋਂ ਕਹਿ ਦੇਣ ਕਿ ਵੀਜ਼ੇ ਅਲਾਉਡ ਨਹੀਂ ਜਾਂ ਕੁਛ ਵੀ। ਜਿੰਨੀ ਦੇਰ ਤੱਕ ਬੁਲਾਉਂਦੇ ਰਹੋਗੇ। ਬਾਕੀ ਨੌਜਵਾਨ ਜਿਹੜੇ ਇੰਨੇ ਘੱਟ ਕਿਉਂ ਆਉਂਦੀ ਯੰਗ ਜਨਰੇਸ਼ਨ ਘੱਟ? ਉਹਦਾ ਜਵਾਬ ਵੀ ਮੈਂ ਦਿੱਤਾ ਸਰ ਤੁਹਾਨੂੰ, ਕਿਉਂਕਿ ਉਹ ਥੋੜ੍ਹੀ ਜਿਹੀ ਨਾ ਵੈਰਾਈਟੀ ਵਾਲੀ ਜਨਰੇਸ਼ਨ ਹੈ। ਜਿਹੜੀ ਨਵੀਂ ਜਨਰੇਸ਼ਨ ਉਹ ਚਾਹੇ ਕਿਤੇ ਵੀ ਹੋਵੇ, ਉਹਨਾਂ ਨੂੰ ਹਮੇਸ਼ਾ ਨਿੱਤ ਨਵੀਂ ਚੀਜ਼ ਚਾਹੀਦੀ ਹੈ। ਗੁਰਦੁਆਰਾ ਸਾਹਿਬਾਨ ਦੇ ਵਿੱਚ 7-8 ਗੁਰਦੁਆਰਾ ਸਾਹਿਬਾਨ ਨੇ,
ਇੱਕ ਦਿਨ ਦੇ ਵਿੱਚ ਉਹ ਈਜ਼ੀਲੀ ਵਿਜ਼ਿਟ ਕੀਤੇ ਜਾ ਸਕਦੇ ਆ। ਉਹਨਾਂ ਨੂੰ ਜੇਕਰ ਲਾਹੌਰ ਦੇ ਵਿੱਚ, ਜਿਵੇਂ ਹੁਣ ਲਾਹੌਰ ਲਿਖਿਆ ਹੋਇਆ, ਉਹ 'ਚ ਇਕੱਲੇ ਡੇਰਾ ਸਾਹਿਬ ਗੁਰਦੁਆਰਾ ਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਐਕਸਪਲੋਰ ਕਰਨ ਲਾਇਕ, ਦੇਖਣ ਲਾਇਕ, ਪੜ੍ਹਨ ਲਾਇਕ, ਸਮਝਣ ਲਾਇਕ ਬਹੁਤ ਕੁਝ ਹੈ। ਜੇ ਸਮਾਂ ਮਿਲੂਗਾ ਤਾਂ ਹੀ ਉਹ 'ਚ ਆਉਣਗੇ। ਤੁਹਾਡੇ ਚੈਨਲ ਤੋਂ ਬਿਨਾਂ ਤੁਹਾਡੇ ਚੈਨਲ 'ਤੇ ਮੈਂ ਵੀ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਹੋਰ ਵੀ ਬੰਦਿਆਂ ਨਾਲ ਰਾਬਤਾ ਹੁੰਦਾ ਜਿਹੜੇ ਵਾਇਆ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਪਾਕਿਸਤਾਨ ਆਉਂਦੇ ਆ। ਉਹ ਸਾਡੇ ਨਾਲੋਂ ਮੱਚ ਮੋਰ ਜ਼ਿਆਦਾ ਇੰਜੋਏ ਕਰਦੇ ਆ। ਹਰ ਵਾਰ ਉਹ ਸਾਨੂੰ ਸੁਣਾ ਕੇ ਕਹਿੰਦੇ ਤੁਸੀਂ ਤਾਂ ਇੱਦਾਂ ਹੀ ਲੱਗਦਾ ਹੁੰਦਾ ਵੀ ਤੁਹਾਨੂੰ ਜਿੰਨਾ ਮਰਜ਼ੀ ਤੁਸੀਂ ਸ਼ਰਧਾ ਨਾਲ ਚਲੇ ਜਾਓ, ਤੁਸੀਂ ਇਹਨਾਂ ਮੁਲਕਾਂ ਦੀ ਨਜ਼ਰ 'ਚ ਅੱਤਵਾਦੀ ਹੋਈ ਰਹਿਣਾ, ਉਹਨੇ ਤੁਹਾਨੂੰ ਤਾਂ ਮਸਾਂ ਹੀ ਵੀਜ਼ਾ ਮਿਲਣਾ, ਅਤੇ ਤੁਹਾਡੀ ਸਿਕਿਉਰਿਟੀ ਪਿੱਛੇ ਗਵਰਨਮੈਂਟ ਨੇ ਬਹੁਤ ਜ਼ਿਆਦਾ ਸਖਤਾਈ ਨਾਲ ਲੱਗੇ ਰਹਿਣਾ। ਕਹਿੰਦੇ ਅਸੀਂ ਬਿਲਕੁਲ ਇੰਜੋਏ ਕਰਦੇ ਹਾਂ, ਸਾਨੂੰ ਕੋਈ ਇਹੋ ਜਿਹਾ ਮਸਲਾ ਨਹੀਂ। ਅਤੇ ਫਿਰ ਮੈਂ ਹੁਣ ਹੀ ਸੋਚਿਆ ਕਿ ਨਵੀਂ ਜਨਰੇਸ਼ਨ ਨੂੰ ਵੀ ਮੇਰੀ ਅਪੀਲ ਹੈ ਕਿ ਚਲੋ ਜੇ ਇੰਡੀਆ 'ਚੋਂ ਨਹੀਂ ਵੀ ਆਉਂਦੇ ਤਾਂ ਵਾਇਆ ਕੈਨੇਡਾ, ਅਮਰੀਕਾ, ਜਿੱਥੇ ਵੀ ਤੁਸੀਂ ਕਿਸੇ ਹੋਰ ਕੰਟਰੀ ਬੈਠੇ ਉੱਥੋਂ ਆਓ। ਤੁਹਾਨੂੰ ਸਗੋਂ ਇੰਨਾ ਪ੍ਰੋਟੋਕੋਲ ਮਿਲਦਾ, ਕਦੀ ਇੰਨੀ ਅੱਗੇ ਪਿੱਛੇ ਤੁਹਾਡੀ ਇੰਨੀ ਪੁਲਿਸ, ਇੰਨਾ ਗਾਰਡ, ਤੁਸੀਂ ਤੇ ਸਗੋਂ ਉੱਥੇ ਤੁਹਾਨੂੰ ਚੌੜੇ ਹੋ ਕੇ ਫਿਰਨਾ ਚਾਹੀਦਾ। ਸਿਕਿਉਰਿਟੀ ਨਾ ਠੀਕ ਹੈ, ਬਹੁਤ ਅੱਛੀ ਗੱਲ ਹੈ ਤੁਹਾਡੀ, ਸਿਕਿਉਰਿਟੀ ਤਾਂ ਮਸਟ ਹੈ, ਕਿਉਂਕਿ ਸਾਰੇ ਬੰਦੇ ਜਿਵੇਂ ਹੁਣ ਬਜ਼ੁਰਗ ਹੀ ਆਉਂਦੇ ਆ, ਉਹਨਾਂ ਤੋਂ ਤਾਂ ਇੰਨਾ ਭੱਜਿਆ ਵੀ ਨਹੀਂ ਜਾਣਾ। ਫਿਰ ਜੇ ਉਹਨਾਂ ਦੇ ਮਗਰ ਸਿਕਿਉਰਿਟੀ ਨਾ ਹੋਵੇ ਤਾਂ, ਜੇ ਕੋਈ ਮਿਸ ਹੈਪਨਿੰਗ ਹੋ ਜਾਏ ਤਾਂ ਰੱਬ ਨਾ ਕਰੇ। ਸਿਕਿਉਰਿਟੀ ਦਾ ਮਸਲਾ ਅਲੱਗ ਹੈ, ਪਰ ਕੀ ਕਹਿੰਦੇ ਆ ਕਿ ਬਹੁਤੀ ਮਿੱਕੀ ਹੁਣ ਤੁਹਾਨੂੰ ਕਹਾਂ ਕਿ ਕੁਛ ਨਹੀਂ। ਚਲੋ ਨਹੀਂ, ਬਹਰਹਾਲ ਜੀ ਬੜਾ ਚੰਗਾ ਲੱਗਾ ਤੁਸੀਂ ਇੱਥੇ ਆਏ ਹੋ, ਤੇ ਇੱਥੇ ਆਓ ਹੁਣ ਤੁਸੀਂ ਜ਼ਾਹਿਰ ਆ 2 ਦਿਨ ਲਾਹੌਰ ਵੀ ਰਹਿਣਾ ਵਾ, ਲਾਹੌਰ ਵੀ ਆਓ, ਸਾਰਾ ਕੁਝ ਉੱਥੇ ਦੇਖੋ, ਲੋਕਾਂ ਨੂੰ ਮਿਲੋ। ਜਿੰਨਾ ਨੇੜੇ ਆਉਣਗੇ ਉਨਾ ਹੀ ਬਿਹਤਰ ਹੋਣਾ, ਕਿਉਂਕਿ ਉੱਥੇ ਆਮ ਲੋਕਾਂ ਦੀ ਨਜ਼ਰ 'ਚ ਤੇ ਹਾਲਾਤ ਪਤਾ ਨਹੀਂ ਕੀ ਹੁੰਦੇ ਆ, ਇੱਥੇ ਆ ਕੇ ਤੁਸੀਂ ਦੇਖਦੇ ਹੋ ਹਾਲਾਤ ਹੋਰ ਆ। ਹਾਂਜੀ, ਇਹ ਹਾਲਾਤ ਨਾ ਚੇਂਜ ਕਰਨੇ ਇੰਨੇ ਆਸਾਨ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਤੁਹਾਡੇ ਵੱਲੋਂ ਮੀਡੀਆ ਰਾਹੀਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਸਦਕਾ, ਕਿਉਂਕਿ ਸਾਡੇ ਵੱਲ ਇੰਡੀਆ ਦੇ ਚੈਨਲ ਪਾਕਿਸਤਾਨ 'ਚ ਨਹੀਂ ਚੱਲ ਰਹੇ, ਪਾਕਿਸਤਾਨ ਦੇ ਚੈਨਲ ਇੰਡੀਆ 'ਚ ਨਹੀਂ ਚੱਲ ਰਹੇ। ਇੱਕ ਵਾਹਿਦ ਤੁਸੀਂ ਜ਼ਰੀਆ ਹੋ YouTube ਚੈਨਲਸ, ਜਿਨ੍ਹਾਂ ਰਾਹੀਂ ਬੱਚੇ ਨਵੀਆਂ ਚੀਜ਼ਾਂ ਦੇਖਦੇ ਆ ਕਿ ਪਾਕਿਸਤਾਨ 'ਚ ਕੀ ਹੋ ਰਿਹਾ, ਜਾਂ ਵਿਜ਼ਿਟ, ਕਿਉਂਕਿ ਹਰ ਬੱਚੇ ਅੱਜ ਕੱਲ੍ਹ ਦੇ ਐਕਟਿਵ ਇੰਨੇ ਆ। ਈਵਨ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਕੈਨੇਡਾ, ਅਮਰੀਕਾ 'ਚ ਬੈਠੇ ਆ, ਉਹ ਵੀ ਇਹੀ ਕਹਿੰਦੇ ਕਿ ਸਾਡੇ ਬੱਚੇ YouTube ਤੋਂ ਨਾ ਦੇਖ ਲੈਂਦੇ ਆ ਕਿ ਪਾਕਿਸਤਾਨ 'ਚ ਕੀ ਮਾਹੌਲ ਆ, ਅਤੇ ਉਹ ਵੀ ਜ਼ਿੱਦ ਕਰ ਰਹੇ ਆ ਕਿ ਅਸੀਂ ਆਉਣਾ ਹੈ। ਮਤਲਬ ਜੋ ਨੈਗੇਟਿਵ ਛਵੀ ਸੀ ਉਹ YouTube ਦੇ ਚੈਨਲ ਜ਼ਰੀਏ ਬਹੁਤ ਚੇਂਜ ਹੋ ਰਹੀ ਹੈ। ਅਸੀਂ ਕਿਸੇ ਹੋਰ ਚੀਜ਼ ਨੂੰ ਐਕਸਪਲੋਰ ਕਰੇ ਆਉਂਦੇ ਹਾਂ, ਕਿਉਂਕਿ ਅੱਜ ਕੱਲ੍ਹ ਬੜੀ ਰੁਝੇਵਿਆਂ ਭਰੀ ਲਾਈਫ ਹੈ। ਹੁਣ ਅਸੀਂ ਆਉਂਦੇ ਹਾਂ ਤਾਂ ਅਸੀਂ ਜੂਨ ਦੀਆਂ ਛੁੱਟੀਆਂ 'ਚ ਆਉਂਦੇ, ਕਿਉਂਕਿ ਸਾਨੂੰ ਸਮਾਂ ਹੀ ਇਸ ਵੇਲੇ ਮਿਲਦਾ। ਸਾਡਾ ਵੀਜ਼ਾ ਹੋਰ ਕਿਸੇ ਜਗ੍ਹਾ 'ਚ ਪੋਸੀਬਲ ਨਹੀਂ, ਸਾਨੂੰ ਛੁੱਟੀ ਨਹੀਂ ਮਿਲਣੀ। ਸਾਡੇ ਵਿੱਚ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਆਉਣਾ ਚਾਹੁੰਦੇ ਹੁੰਦੇ ਨੇ, ਡਿਪਾਰਟਮੈਂਟ ਉਹਨਾਂ ਦੀ ਛੁੱਟੀ ਨੂੰ ਲੈ ਕੇ ਕਈ ਮਸਲੇ ਹੋ ਜਾਂਦੇ ਆ, ਜਿਹਦੇ ਕਰਕੇ ਫਿਰ ਉਹ ਇਹ ਸੋਚਦੇ ਆ ਕਿ ਅਸੀਂ ਜੇ ਜਾਣਾ ਹੈ ਤਾਂ ਅਸੀਂ ਉਸ ਜਗ੍ਹਾ ਜਾਈਏ ਜਿੱਥੇ ਸਾਨੂੰ ਕੋਈ ਦਿੱਕਤ ਵੀ ਨਾ ਹੋਵੇ, ਸਾਡਾ ਟਾਈਮ ਵੀ ਬਚਿਆ ਰਹੇ। ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ।